ਸਲਾਮ ਚੌਰੀ ਸਾਹਿਬ। ਵਾਲੇਕਮ ਅਸਲਾਮ। ਉਹ ਆ ਵੀ ਗਾਮਿਆ, ਕੀ ਹਾਲ ਈ? ਬਸ ਚੰਗਾ ਚੌਰੀ ਸਾਹਿਬ, ਤੁਸੀਂ ਸੁਣਾਓ। ਗਾਮਿਆ ਕੀ ਗੱਲ ਆ, ਬੜਾ ਪਰੇਸ਼ਾਨ ਲੱਗਦਾ ਹੈ। ਬਸ ਚੌਰੀ ਸਾਹਿਬ ਕੀ ਦੱਸਾਂ, ਮੁੰਡੇ ਵੱਡੇ ਨੇ ਬੜਾ ਪਰੇਸ਼ਾਨ ਕੀਤਾ ਹੈ। ਉਹ ਕੀ ਹੋ ਗਿਆ? ਕੀ ਆਖਦਾ ਮੁੰਡਾ ਤੇਰਾ? ਚੌਰੀ ਸਾਹਿਬ ਮੁੰਡਾ ਕਹਿੰਦਾ ਰਕਬਾ ਦੇ ਡੰਗਰ ਵੇਚ ਵੱਟ ਕੇ ਸ਼ਹਿਰ ਚੱਲ ਕੇ ਰਹੀਏ। ਹੁਣ ਚੌਰੀ ਸਾਹਿਬ ਤੁਸੀਂ ਦੱਸੋ, ਮੈਂ ਸ਼ਹਿਰ ਕਿਵੇਂ ਜਾ ਸਕਦਾ? ਸਾਡੇ ਵੱਡਕੇ ਪਿਓ ਦਾਦੇ ਤੇ ਚਾਚਾ ਤਾਇਆ ਸਾਰੀ ਹਯਾਤੀ ਪਿੰਡ 'ਚ ਰਹਿੰਦੇ ਰਹੇ, ਅਤੇ ਨਾਲੇ ਇੱਥੇ ਪੂਰਾ ਪਿੰਡ ਬੜੀ ਦੀਦ ਹਯਾ ਕਰਦਾ ਹੈ। ਨਾਲੇ ਇੱਥੇ ਮਾੜਾ ਜਿਹਾ ਦੁੱਖ ਆ ਜੇ ਤਾਂ ਪੂਰਾ ਪਿੰਡ ਨਾਲ ਖੜਦਾ ਹੈ। ਅਤੇ ਮੈਂ ਸੁਣਿਆ ਸ਼ਹਿਰ 'ਚ ਕਿਸੇ ਕੋਲ ਦੂਸਰੇ ਵਾਸਤੇ ਟਾਈਮ ਹੀ ਹੈ ਨਹੀਂ। ਚੌਰੀ ਸਾਹਿਬ ਸਾਡਾ ਦੌਰ ਚੰਗਾ ਸੀ, ਧੀ ਪੁੱਤ ਨੂੰ ਮੱਤ ਦੀ ਗੱਲ ਕਹਿਣੀ ਅਤੇ ਉਹ ਨੀਵੀਂ ਪਾ ਕੇ ਸੁਣ ਲੈਂਦੇ ਸੀ। ਅਤੇ ਹੁਣ ਕਹਿੰਦੇ ਨੇ ਅੱਬਾ ਤੂੰ ਚੁੱਪ ਕਰ, ਤੈਨੂੰ ਨਹੀਂ ਪਤਾ, ਤੁਹਾਡਾ ਦੌਰ ਹੋਰ ਸੀ। ਚੌਰੀ ਸਾਹਿਬ ਜੇ ਇਹਨੂੰ ਤਰੱਕੀ ਕਹਿੰਦੇ ਨੇ ਤਾਂ ਫਿਰ ਆਪਾਂ ਜਾਹਲ ਚੰਗੇ ਨਹੀਂ ਸੀ? ਘੱਟੋ ਘੱਟ ਵੱਡਿਆਂ ਦੀ ਗੱਲ ਸੁਣ ਕੇ ਉਹਨਾਂ ਦੇ ਅੱਗੇ ਬੋਲਦੇ ਤੇ ਨਹੀਂ ਸੀ? ਗਾਮਿਆ ਤੂੰ ਦਿਲ ਛੋਟਾ ਨਾ ਕਰ, ਮੁੰਡੇ ਨੂੰ ਮੇਰੇ ਕੋਲ ਭੇਜੀ, ਮੈਂ ਸਮਝਾਵਾਂਗਾ। ਪਰ ਚੌਰੀ ਸਾਹਿਬ ਅੱਜ ਕੱਲ੍ਹ ਨਾਲੋਂ ਪਿਛਲਾ ਵੇਲਾ ਚੰਗਾ ਸੀ। ਇੰਟਰਨੈਟ ਨਾ ਕੋਈ ਪੁੱਠਾ ਪੰਗਾ ਸੀ। ਘਰ ਦੇ ਅੰਦਰ ਘਰ ਦਾ ਲੱਸੀ ਪਾਣੀ ਸੀ, ਬਰਗਰ ਬੋਤਲ ਰਸਗੁੱਲਾ ਨਾ ਚਾਹਣੀ ਸੀ। ਬਲੱਡ ਪ੍ਰੈਸ਼ਰ ਸ਼ੂਗਰ ਡਾਈਟਿੰਗ ਕੁਝ ਨਹੀਂ ਸੀ, ਪ੍ਰਾਹੁਣੇ ਲਈ ਵੀ ਗੁੜ ਸ਼ੱਕਰ ਦਾ ਪਾਣੀ ਸੀ। ਡੈਡੀ ਮਾਮਾ ਅੰਕਲ ਕਜ਼ਨ ਹੈ ਨਹੀਂ ਸੀ, ਪਿਓ ਰਾਜਾ ਤੇ ਮਾਂ ਸਭ ਲਈ ਰਾਣੀ ਸੀ। ਅੱਜ ਕੱਲ੍ਹ ਸਾਰੀ ਰਾਤ ਵੀ ਸੌਂਦੇ ਹੈ ਨਹੀਂ ਸੀ, ਫਜਰੇ ਫਜਰੇ ਚਾਟੀ ਵਿੱਚ ਮਧਾਣੀ ਸੀ। ਮੁਰਗੇ ਚਰਗੇ ਹਲਵਾ ਪੂਰੀ ਕਿੱਥੇ ਸੀ, ਸਾਗ ਸਰੋਂ ਦਾ ਜਾਂ ਕੋਈ ਅੰਬਲ ਮਾਣੀ ਸੀ। ਸਰਗੀ ਨੂੰ ਲੋਕਾਂ ਨਮਾਜ਼ ਪੜ੍ਹਨ ਲਈ ਉੱਠ ਜਾਣਾ, ਮਾਂ ਦੇ ਰੂਪ ਵਿੱਚ ਘਰ ਵਿੱਚ ਸਵਾਣੀ ਸੀ। ਗਲੀ ਗਲੀ ਵਿੱਚ ਪਾਰਲਰ ਪਾ ਲਏ ਲੋਕਾਂ ਨੇ, ਸਾਡੇ ਪਿੰਡ ਤੇ ਨਾਈ ਬਾਬਾ ਮੱਘਾ ਸੀ। ਅੱਜ ਕੱਲ੍ਹ ਨਾਲੋਂ ਪਿਛਲਾ ਵੇਲਾ ਚੰਗਾ ਸੀ। ਕਿਚਨ ਦੀ ਥਾਂ ਪਸਾਰੀ ਖੁੱਲ੍ਹੀ ਥਾਂ ਹੋਣੀ, ਵਿਹੜੇ ਵਿੱਚ ਧਰੇਕਾਂ ਗੂੜ੍ਹੀ ਛਾਂ ਹੋਣੀ। ਡਰਾਇੰਗ ਰੂਮ ਨਾ ਪਾਰਕ ਨਾ ਸ਼ਾਦੀ ਹਾਲ ਸੀ, ਇਕੱਠਿਆਂ ਹੋ ਕੇ ਬਹਿਣਾ ਜਿੱਥੇ ਬੋਰਡ ਦੀ ਛਾਂ ਹੋਣੀ। ਚੁੱਪ ਕਰਕੇ ਫੈਸਲਾ ਸੁਣਨਾ ਵੱਡਿਆਂ ਦਾ, ਨੀਵੀਆਂ ਨਜ਼ਰਾਂ ਨਾਲ ਧੋਣ ਨਾ ਤਾਂ ਹੋਣੀ। ਆਟਾ ਦਾਣਾ ਕੁੱਕੜ ਆਂਡੇ ਘਰ ਦੇ ਹੋਣੇ, ਘਰ ਦਾ ਮੱਖਣ ਨਾਲੇ ਕਿੱਲੇ ਗਾਂ ਹੋਣੀ। ਹਰ ਬੱਚਾ ਹਰ ਪਿੰਡ ਦਾ ਗਾਂਧੀ ਸੀ, ਮਾਂ ਭੈਣਾਂ ਦੀ ਇੱਜ਼ਤ ਸਭ ਦੀ ਸਾਂਝੀ ਸੀ। ਇੰਨਾ ਖੂਨ ਸਫੈਦ ਨਹੀਂ ਸੀ ਲੋਕਾਂ ਦਾ, ਆਂਢ ਗਵਾਂਢ ਤੇ ਸਭ ਪਿੰਡ ਦੇ ਲੋਕ ਸਾਂਝੇ ਸੀ। ਆਪਣੇ ਇੰਨੇ ਕੰਨ ਨਾ ਰੱਖਣੇ ਰਫੜਾਂ ਤੇ, ਪਿੰਡ ਦੀਆਂ ਸਵਾਣੀਆਂ ਕੱਪੜੇ ਧੋਣੇ ਛੱਪੜਾਂ ਤੇ। ਲੁੱਕ ਲੁੱਕ ਰਹਿਣਾ ਕੁੜੀਆਂ ਇੰਝ ਮੰਗੇਤਰ ਤੋਂ, ਪਿੱਛੇ ਜਿਵੇਂ ਰਹਿੰਦਾ ਫੱਗਣ ਚੇਤਰ ਤੋਂ। ਅੱਬਾ ਕਹਿਣਾ ਮੱਗੇ ਦਾ ਜਾਂ ਬੂਟੇ ਦਾ, ਸਾਰੀ ਜ਼ਿੰਦੜੀ ਨਾਂ ਨਹੀਂ ਲੈਣਾ ਬੰਦੇ ਦਾ। ਰੋਟੀ ਟੁੱਕਰ ਜੰਝ ਦਾ ਹੋਣਾ ਖਾ ਲੈਣਾ, ਚੌਲ ਵੰਡਣ ਤੇ ਝੋਲੀ ਵਿੱਚ ਪਵਾ ਲੈਣਾ। ਸ਼ਾਮਾਂ ਤਾਈਂ ਲੋਕਾਂ ਰਹਿਣਾ ਪੈਲੀਆਂ ਵਿੱਚ, ਛੱਪਣੋਂ ਪਾਣੀ ਪੀ ਕੇ ਟਾਈਮ ਟਪਾ ਲੈਣਾ। ਸ਼ੈਂਪੂ ਮੇਕਅਪ ਫੇਸ਼ੀਅਲ ਨਾ ਥਰੈਡਿੰਗ ਸੀ, ਮੁਸ਼ਕਲ ਦੇ ਨਾਲ ਘਰ ਵਿੱਚ ਸ਼ੀਸ਼ਾ ਕੰਘਾ ਸੀ। ਅੱਜ ਕੱਲ੍ਹ ਨਾਲੋਂ ਪਿਛਲਾ ਵੇਲਾ ਚੰਗਾ ਸੀ। ਸਾਰੇ ਪਿੰਡ ਵਿੱਚ ਰੌਣਕ ਜਦੋਂ ਵਿਆਹ ਹੋਣਾ, ਤਾਜ਼ੀਆਂ ਝੰਡੀਆਂ ਲਾ ਕੇ ਘਰ ਸਜਾ ਲੈਣਾ। ਇਹ ਚੂਨਾ ਚਾਨਾ ਕਰਕੇ ਟਾਈਮ ਲੰਘਾ ਲੈਣਾ। ਫਰਿੱਜ ਨਾ ਕੂਲਰ ਨਾ ਜੂਸਰ ਘਰ ਵਿੱਚ ਲਾਂਦੇ ਸੀ, ਪਾਣੀ ਸਾਰੇ ਲੋਕ ਘੜੇ ਦਾ ਪਿਲਾਂਦੇ ਸੀ। ਹੱਥ ਦੇ ਵੱਟੇ ਲੱਡੂ ਖਾ ਲੈਂਦੇ ਸੀ, ਤੇ ਜੰਝਾਂ ਇਵੇਂ ਰੋਟੀ ਥੱਲੇ ਬਹਿ ਕੇ ਖਾ ਲੈਣੀ, ਆਰਾਮ ਕਰਨ ਲਈ ਪਰਾਲੀ ਥੱਲੇ ਪਾ ਲੈਣੀ। ਜਦ ਕੁੜੀਆਂ ਲਾੜੇ ਦੁੱਧ ਪਿਲਾ ਲੈਣਾ, ਤੇ ਮੁੰਡਿਆਂ ਸਾਰੇ ਕੰਮ ਮੁਕਾ ਲੈਣੇ। ਸੁੰਜੇ ਵਿਹੜੇ ਕਰਕੇ ਧੀਆਂ ਟੁਰ ਜਾਣਾ, ਘਰ ਦਾ ਚੂਨਾ ਬਦਲਾਂ ਦੇ ਨਾਲ ਖੁਰ ਜਾਣਾ। ਤੇ ਕਿਆਰੇ ਦੇ ਵਿੱਚ ਕਿੱਕਲੀ ਪਾਣੀ ਕੁੜੀਆਂ ਨੇ, ਪਿੰਡ ਦੇ ਅੰਦਰ ਬੋਕੇ ਵਾਲਾ ਖੂਹ ਹੋਣਾ।
ਅੱਜ ਵੀ ਚੇਤਾ ਕਰ ਹਾਂ ਉਹਨਾਂ ਲੋਕਾਂ ਦਾ। ਹਰ ਕੰਮ ਦੇ ਵਿੱਚ ਬਰਕਤ ਸੀ ਉਹਨਾਂ ਲੋਕਾਂ ਦੀ। ਧੁੱਪ ਰਹਿ ਗਈ ਨਾ ਕੋਈ ਉਂਝ ਦੀ ਛਾਂ ਰਹਿ ਗਈ। ਪਿਓ ਰਹਿ ਗਏ ਨਾ ਕੋਈ ਉਂਝ ਦੀ ਮਾਂ ਰਹਿ ਗਈ। ਮਿਲ ਪੈਣਾ ਕੋਈ ਆਪਣਾ ਕਹਿਣਾ ਦੀਦ ਹੋ ਗਈ। ਥੋੜ੍ਹੀ ਇੱਜ਼ਤ ਬਹੁਤੀ ਅੱਖ ਬੇਦੀਦ ਹੋ ਗਈ। ਇੱਜ਼ਤਾਂ ਸ਼ਰਮਾਂ ਵਾਲੇ ਬੂਟੇ ਪੁੱਟ ਦਿੱਤੇ। ਘੁੰਡ ਸ਼ਰਮਾਂ ਦੇ ਲਾ ਕੇ ਸਾਰੇ ਸੁੱਟ ਦਿੱਤੇ। ਸਾਰੇ ਪਿੰਡ ਦਾ ਇਕੱਠ ਤੇ ਇੱਕ ਸਲਾਹ ਹੋਣੀ। ਨਾ ਫਸਾਦ ਨਾ ਕੋਈ ਯਾਰੋ ਦੰਗਾ ਸੀ। ਅੱਜ ਕੱਲ੍ਹ ਨਾਲੋਂ ਪਿਛਲਾ ਵੇਲਾ ਚੰਗਾ ਸੀ। ਇੰਟਰਨੈਟ ਨਾ ਕੋਈ ਪੁੱਠਾ ਪੰਗਾ ਸੀ। ਅੱਜ ਕੱਲ੍ਹ ਨਾਲੋਂ ਪਿਛਲਾ ਵੇਲਾ ਚੰਗਾ ਸੀ।